ਗੱਲ ਨਹੀਂ, ਕੋਈ ਨਹੀਂ, ਫਿਰ ਮਿਲਾਂਗੇ, ਫਿਰ ਆਵਾਂਗੇ, ਫਿਰ ਮਿਲਾਂਗੇ। ਇਹ ਕਈ ਵਾਰ ਹੁੰਦਾ ਨਾ ਮੇਰੇ ਮਾਰੇ ਤਾਂ ਤੋਰੋ ਬੋਰੋ ਹੀ ਅਸੀਂ ਰਾਹਾਂ ਤੇ ਨਹੀਂ ਤੁਰਦੇ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਬਣਨਗੇ ਰਾਜ ਹੀ ਬਣਨਗੇ। ਮੈਂ ਤਾਂ ਲਾਂਦੀ ਹਾਂ ਜੀ ਐਨਕ, ਹਾਂ, ਪਰ ਲੁੱਕ ਨਹੀਂ ਸਕਦਾ ਪਿਆ ਕੰਮ। ਕੋਈ ਗੱਲ ਨੀ, ਹੁੰਦਾ। ਲਓ ਜੀ ਫਿਰ 2 ਹਫ਼ਤੇ ਪਤਾ ਵੀ ਨਹੀਂ ਲੱਗਿਆ ਤੇ ਲੰਘ ਗਏ ਔਰ ਇੰਜ ਲੱਗੇ ਕਿ 120 ਦੀ ਸਪੀਡ ਜਿਵੇਂ ਹੁੰਦੀ ਹੈ ਤੇ ਇਸ ਵੇਲੇ ਯਕੀਨਨ ਤੁਸੀਂ ਸਮਝ ਗਏ ਹੋਵੋਗੇ ਗੁਰਚਰਨ ਕੌਰ ਬੈਨ ਜੀ ਹੋਰਾਂ ਨੂੰ, ਸੁਖਵਿੰਦਰ ਸਾਹਿਬ ਔਰ ਜੰਡ ਸਾਹਿਬ ਔਰ ਜਗਦੀਸ਼ ਕੌਰ ਜੀ ਹੋਰਾਂ ਨੂੰ ਇਸ ਟਾਈਮ ਅਸੀਂ ਵਾਗੇ ਤੇ ਰੱਬ ਦੇ ਹਵਾਲੇ ਅਸੀਂ ਆਪ ਆਖਣ ਆਏ ਹਾਂ ਤੇ ਦਿਲ ਧੜਕ ਵੀ ਰਿਹਾ ਔਰ ਪਤਾ ਨਹੀਂ ਇਹ ਕਿਉਂ ਧੜਕ ਰਿਹਾ ਹੈ। ਇਹ ਹਮੇਸ਼ਾ ਇੰਜ ਹੀ ਹੁੰਦਾ ਹੈ ਜਿਵੇਂ ਕਿ ਤੁਹਾਡੇ ਘਰ ਦਾ ਜੀ ਕਿਤੇ ਲੰਬੇ ਸਫ਼ਰਾਂ ਤੇ ਜਾ ਰਹੇ ਹੋ ਤੇ ਤੁਹਾਡੇ ਜ਼ਿਹਨ ਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਇੱਕ ਉਹ ਜਿਹੜੀ ਜੁਦਾਈ ਹੈ ਜਿਹੜੀ ਸਾਡੇ ਜ਼ਿਹਨਾਂ ਦੇ ਵਿੱਚ ਵੀ ਹੁੰਦੀ ਹੈ ਔਰ ਆਪਣੇ ਪਿਆਰਿਆਂ ਤੋਂ ਇੱਕ ਵਿਛੋੜਾ ਜਿਹੜਾ ਥੋੜਾ ਜਿਹਾ ਪੈ ਰਿਹਾ ਹੁੰਦਾ ਭਲੇ ਉਹ ਵਕਤੀ ਹੁੰਦਾ ਤੇ ਇਸ ਟਾਈਮ ਉਹੀ ਕੰਡੀਸ਼ਨ ਹੈ। ਇਹ ਸਮਾਨ ਸਮੂਨ ਸਾਰਾ ਰੱਖਿਆ ਗਿਆ ਤੇ ਜੰਡ ਸਾਹਿਬ ਤੇ ਜਗਦੀਸ਼ ਕੌਰ ਜੀ। ਹਾਂਜੀ ਫਿਰ ਹੁਣ ਜਾਣਾ ਹੈ ਫਿਰ ਹਾਂ ਜਾਣਾ ਹੀ ਹੈ। ਜਾਣਾ ਹੁਣ ਰਹਿਣਾ ਨਹੀਂ ਹਾਂ ਕੋਈ ਬੰਦਾ ਕਿਤੇ ਵੀ ਟਿਕਦਾ ਨਹੀਂ। ਹਾਂ ਇਹ ਟਿਕਾ ਜਿਹੜਾ ਨਾ ਮੈਨੂੰ ਲੱਗਦਾ ਉਹ ਕਹਿੰਦੇ ਜਿਹੜੇ ਪਾਣੀ ਫੜਦੇ ਨੇ ਉਹ ਹੱਸਦੇ ਆ ਤੇ ਜਿਹੜੇ ਵਧਦੇ ਰਹਿੰਦੇ ਨੇ ਤੇ ਉਹ ਹਮੇਸ਼ਾ ਵਧੀਆ ਰਹਿੰਦੇ ਨੇ। ਸੋ ਚੱਲਣਾ ਹੀ ਜ਼ਿੰਦਗੀ ਹੈ ਤੇ ਚੱਲਦੇ ਵੀ ਰਹਿਣਾ ਚਾਹੀਦਾ। ਪਰ ਜਦੋਂ ਆਪਾਂ ਕਿਸੇ ਜਗ੍ਹਾ ਤੋਂ ਜਾਂਦੇ ਹਾਂ ਤੇ ਉੱਥੇ ਜ਼ਰੂਰ ਕਹਿੰਦੇ ਨੇ ਕਿ ਡਾਲੀ ਨਾਲ ਪੱਤਾ ਵੀ ਤੋੜੀਏ ਤੇ ਬਾਣੀ ਦੱਸੇ ਬੰਦਾ ਹੈ। ਹਾਂ ਸੋ ਇਸੇ ਤਰ੍ਹਾਂ ਹੀ ਜਿੱਥੇ ਆਪਾਂ ਮਿਲੇ ਹੁੰਨੇ ਆ ਕੁਝ ਸਬੰਧ ਬਣ ਜਾਂਦੇ ਆ, ਕਨੈਕਸ਼ਨ ਤਾਂ ਬੜੇ ਬਣ ਜਾਂਦੇ ਨੇ। ਮੈਂ ਦੇਖਿਆ ਕਿ ਜਿਹੜਾ ਮੀਡੀਆ ਹੈ ਨਾ ਕਨੈਕਸ਼ਨ ਬੜੇ ਬਣਾ ਰਿਹਾ ਤੇਜ਼ੀ ਨਾਲ, ਬੜੇ ਰਿਲੇਸ਼ਨਸ ਨਹੀਂ ਬਣਦੇ। ਰਿਲੇਸ਼ਨਸ ਉਦੋਂ ਬਣਦੇ ਆ ਜਦੋਂ ਆਪਾਂ ਮਿਲਦੇ ਆ ਤੇ ਜਦੋਂ ਮਿਲਦੇ ਆ ਰਿਲੇਸ਼ਨ ਬਣ ਜਾਂਦੇ ਆ, ਸੰਬੰਧ ਬਣ ਜਾਂਦੇ ਆ ਤੇ ਜਦੋਂ ਦਿਲਾਂ ਦੇ ਸੰਬੰਧ ਬਣ ਜਾਂਦੇ ਤੇ ਫਿਰ ਥੋੜਾ ਜਿਹਾ ਔਖਾ ਤਾਂ ਲੱਗਦਾ। ਇੱਕ ਮੈਨੂੰ ਹੋਰ ਚੀਜ਼ ਮੈਂ ਜਿਹੜੀ ਅਸੀਂ ਕਰੀਬ ਸਾਨੂੰ 15 ਦਿਨ ਹੋ ਗਏ ਨੇ ਇੱਥੇ ਆਇਆ ਨੂੰ ਤੇ ਅੱਜ ਚੱਲੇ ਆ ਤਾਂ ਅਸੀਂ ਜੋ ਕੁਝ ਸੁਣਦੇ ਸੀ, ਜੋ ਕੁਝ ਉੱਥੇ ਵੇਖਦੇ ਸੀ ਜਾਂ ਜੋ ਕੁਝ ਸਾਡੇ ਮਨ ਦੀਆਂ ਧਾਰਨਾਵਾਂ ਸੀ ਉਹ ਧਾਰਨਾਵਾਂ ਦੇ ਵਿੱਚ ਕੁਛ ਇੱਕ ਮੈਨੂੰ ਨਿੱਜੀ ਤੌਰ ਤੇ ਤਬਦੀਲੀ ਨਜ਼ਰ ਆਈ ਹੈ। ਹਾਂ ਮੈਨੂੰ ਇੱਕ ਵੱਖਰਾ ਨੈਰੇਟਿਵ ਸਿਰਜ ਲਿਆ ਮੇਰਾ ਨਾ ਉਹ ਨਜ਼ਰ ਆਇਆ। ਪਹਿਲਾਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਲੋਕਾਂ ਦੀਆਂ ਮੈਨੂੰ ਇੱਧਰਲੇ ਪਾਸੇ ਵੀ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਅਸੀਂ ਕਦੇ ਇੰਨਾ ਵੀ ਕ੍ਰਿਟੀਕਲ ਸੋਚਿਆ ਨਹੀਂ ਸੀ। ਪਰ ਜਦੋਂ ਅਸੀਂ ਕੈਨੇਡਾ ਗਏ ਉਦੋਂ ਕੁਝ ਚੀਜ਼ਾਂ ਹੋਰ ਸੋਚਦੇ ਆ ਤੇ ਇੱਥੇ ਲੱਗਦਾ ਕਿ ਹੁਣ ਲੋਕਾਂ ਦੀ ਗੱਲ ਜਿਹੜੀ ਉਹ ਚੱਲ ਰਹੀ ਹੈ ਤੇ ਜਦੋਂ ਲੋਕੀ ਗੱਲਾਂ ਕਰਨ ਲੱਗ ਪੈਂਦੇ ਆ ਨਾ ਤਾਂ ਫਿਰ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਬਦਲਣ ਦੇ ਅਸਾਰ ਵੱਧ ਜਾਂਦੇ ਆ। ਅੱਛਾ ਇਹ ਦੱਸੋ ਕਿ ਇਹਦੇ ਵਿਚਕਾਰ ਕੀ ਕੁਝ ਚੰਗਾ ਲੱਗਿਆ? ਇੱਕ ਤਾਂ ਬਹੁਤ ਰਵਾਇਤੀ ਜਿਹੀਆਂ ਗੱਲਾਂ ਅਸੀਂ ਮੀਡੀਆ ਤੇ ਕਰਦੇ ਆ ਨਾ, ਹੁਣ ਸੋਸ਼ਲ ਮੀਡੀਆ ਤੇ ਵੀ ਉਹੀ ਹੋਣ ਲੱਗ ਗਈਆਂ ਤੇ ਕੋਈ ਖਾਸ ਜਿਹੜਾ ਇੱਥੋਂ ਦਾ ਤੁਹਾਨੂੰ ਅੱਖ ਨੇ ਤੁਸੀਂ ਵੇਖਿਆ ਔਰ ਗਹਿਰਾ ਕੋਈ ਪਿਆ ਸੀ ਔਰ ਤੁਸੀਂ ਉਹ ਦੇਖਿਆ ਔਰ ਉਹਦੇ ਤੁਹਾਨੂੰ ਖੁਸ਼ੀ ਮਿਲੀ ਹੋਵੇ ਜਾਂ ਕੁਝ ਐਸਾ ਦੇਖਿਆ ਹੋਵੇ ਕਿ ਜਿਹਨੂੰ ਮਜ਼ੀਦ ਜਾਂ ਉਹਦੀ ਲੋੜ ਹੋਰ ਹੈ ਅੱਗੇ ਹੋਰ ਉਸ ਤੇ ਕੰਮ ਹੋਣ ਦੀ? ਜੋ ਦੇਖਿਆ ਮੈਨੂੰ ਲੱਗਦਾ ਕਿ ਕਈ ਵਾਰੀ ਉਹ ਗੱਲਾਂ ਉਸ ਵੇਲੇ ਨਹੀਂ ਸੁੱਝਦੀਆਂ ਜੋ ਉਸ ਵੇਲੇ ਨਹੀਂ ਤੁਹਾਨੂੰ ਮਹਿਸੂਸ ਹੁੰਦੀਆਂ ਜਦੋਂ ਤੁਸੀਂ ਤੁਰਦੇ ਹੋ, ਬਾਅਦ ਦੇ ਵਿੱਚ ਉਹ ਤੁਹਾਨੂੰ ਕਾਫੀ ਸਾਰੀਆਂ ਨਜ਼ਰ ਆਉਂਦੀਆਂ। ਜਿਵੇਂ ਹੁਣ ਆਪਾਂ ਇੱਥੋਂ ਵੇਖਦੇ ਹਾਂ ਤੇ ਇੱਥੇ ਮੈਨੂੰ ਇਹੋ ਜਿਹੜੀ ਇੱਕ ਚੰਗੀ ਗੱਲ ਲੱਗੀ ਕਿ ਜਿੱਥੇ ਵੀ ਜਾਂਦੇ ਆ ਤੇ ਲੋਕ ਉਹ ਬਸ ਜੀ ਜੋ ਹੋਣਾ ਸੀ ਆਪਾਂ ਨੂੰ ਮਿਲਣਾ ਚਾਹੀਦਾ ਹੈ, ਸਰਕਾਰਾਂ ਨੂੰ ਕਰਨਾ ਇਹ ਚਾਹੀਦਾ ਹੈ ਕਿ ਰਲ ਮਿਲ ਕੇ ਰਹੋ। ਇਸ ਤੋਂ ਵੀ ਇਲਾਵਾ ਜਿਹੜੀ ਸਭ ਤੋਂ ਜ਼ਿਆਦਾ ਮੈਨੂੰ ਚੰਗੀ ਗੱਲ ਲੱਗੀ ਨਾ ਕਿ ਇੱਥੇ ਬੋਲੀ ਦੀ ਗੱਲ ਹੋ ਰਹੀ ਹੈ। ਬੋਲੀ ਦੀ ਗੱਲ ਦੇ ਉੱਪਰ ਬਹੁਤ ਜ਼ਿਆਦਾ ਲੋਕ ਇਕੱਠੇ ਵੀ ਹੋ ਰਹੇ ਨੇ। ਜਿਵੇਂ ਆਪਾਂ ਲੈਂਗੁਏਜ ਡੇ ਦੇ ਉੱਪਰ ਵੀ ਆਪਾਂ ਦੇਖਿਆ ਸੀਗਾ ਤੇ ਜਿਹੜੇ ਬੋਲੀ ਦੀ ਗੱਲ ਕਰਦੇ ਆ ਉਹ ਜ਼ਰੂਰੀ ਨਹੀਂ ਹੈ ਕਿ ਬੜੇ ਬੜੇ ਸਾਹਿਤਕਾਰ ਜਾਂ ਲੀਡਰ ਆ, ਆਮ ਲੋਕੀ ਆਮ ਲੋਕੀ ਕਰਦੇ ਉਹ ਵੀ ਗੱਲ ਵਧੀਆ ਨਹੀਂ। ਇਸ ਤੋਂ ਇਲਾਵਾ ਜਿਹੜਾ ਮੇਲ ਮਿਲਾਪ ਹੁੰਦਾ ਉਹ ਤਾਂ ਖੈਰ ਉਸ ਵੇਲੇ ਦਾ ਹੁੰਦਾ, ਬਾਕੀ ਕਿੰਨੀ ਦੇਰ ਤੱਕ ਨਹੀਂ ਦੇਣ ਰਹਿੰਦਾ ਉਹ ਤਾਂ ਬਾਅਦ ਦੀਆਂ ਗੱਲਾਂ ਹੁੰਦੀਆਂ। ਹੋਰ ਜਿਹੜੀ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਕਿ ਮੈਨੂੰ ਮੈਂ ਨਾਂ ਲੈ ਕੇ ਵੀ ਕਹਿ ਬਣ ਕਿ ਜਿਹੜਾ ਦੀਪ ਜੀ ਔਰਤਾਂ ਵਾਸਤੇ ਕੰਮ ਕਰ ਰਹੇ ਨੇ ਤੇ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜਿੱਦਾਂ ਚਿਰ ਤੱਕ ਔਰਤ ਘਰ ਦੇ ਅੰਦਰ ਵੜੀ ਰਹੂਗੀ, ਇੱਕ ਕਿਸਮ ਦੀ ਕੰਜ਼ਰਵੇਟਿਵ ਜਿਹੜੀ ਸਾਡੀ ਸੋਚ ਹੈ ਉਹਦੇ ਅੰਦਰ ਤੜੀ ਰਹੂਗੀ ਤੇ ਅੱਧੀ ਆਬਾਦੀ ਸਮਝੋ ਸੁੱਤੀ ਆ। ਜਿੰਨਾ ਚਿਰ ਅੱਧੀ ਆਬਾਦੀ ਨਹੀਂ ਨਾ ਜਾਗਦੀ, ਅੱਧੀ ਆਬਾਦੀ ਆਪ ਹੰਬੜਾ ਮਾਰ ਕੇ ਖੜੀ ਨਹੀਂ ਹੁੰਦੀ। ਮੈਂ ਇੱਕ ਗੱਲ ਹੋਰ ਵੇਖਦੀ ਹਾਂ ਕਿ
ਕਈ ਵਾਰ ਹੁੰਦਾ ਕਿ ਅਪਰਚੂਨਿਟੀਜ਼ ਦਿੱਤੀਆਂ ਜਾਂਦੀਆਂ, ਅਪਰਚੂਨਿਟੀ ਮਿਲ ਕੇ ਬੰਦਾ ਖੜਾ ਹੋ ਜਾਏ ਉਹ ਇੱਕ ਚੀਜ਼ ਹੈ, ਪਰ ਜਦੋਂ ਕੋਈ ਆਪ ਹੰਬੜਾ ਮਾਰ ਕੇ ਖੜਾ ਹੁੰਦਾ ਨਾ ਉਹ ਅਸਲੀ ਮਾਇਨਾ ਦੇ ਵਿੱਚ ਇੱਕ ਗਰੋਥ ਹੁੰਦੀ ਹੈ। ਤੇ ਮੈਨੂੰ ਦੀਪ ਜੀ ਦੇ ਵਿੱਚੋਂ ਉਹ ਗਰੋਥ ਇੱਕ ਨਜ਼ਰ ਆਈ ਹੈ। ਮੈਨੂੰ ਨਹੀਂ ਪਤਾ ਉਹਨਾਂ ਦਾ ਕਾਰਵਾ ਕਿੱਡਾ ਕੁ ਵੱਡਾ ਹੈ, ਕਿੰਨੀਆਂ ਕੁ ਔਰਤਾਂ ਉਹਦੇ ਨਾਲ ਨੇ, ਬਟ ਇੱਕ ਵਿਦਰੋਹ ਦਾ ਆਗਾਜ਼ ਜ਼ਰੂਰ ਮੈਨੂੰ ਮਹਿਸੂਸ ਹੋਇਆ। ਇੱਕ ਵੱਡੀ ਕੋਸ਼ਿਸ਼ ਹੈ ਔਰ ਉਸ ਕੋਸ਼ਿਸ਼ ਦੇ ਵਿੱਚ ਉਹ ਕਾਮਯਾਬ ਹੈ। ਮੈਂ ਅੱਜ ਦੇ ਦਿਨ ਦਾ ਅਖੀਰਲਾ ਸਵਾਲ ਤੇ ਉਸ ਤੋਂ ਬਾਅਦ ਜੰਡ ਸਾਹਿਬ ਵੱਲ ਵਧਾਂਗਾ। ਸਾਡੇ ਪੰਜਾਬੀ ਪ੍ਰਚਾਰ ਦੀ ਜਿਹੜੀ ਕੋਸ਼ਿਸ਼ ਹੈ ਇਸ ਨੂੰ ਇਹ ਕਿਵੇਂ ਵੇਖਿਆ ਤੁਸੀਂ, ਮਜ਼ੀਦ ਇਹਨੂੰ ਕਿਵੇਂ ਵਧਾਉਣ ਦੀ ਲੋੜ ਹੈ, ਇਹਦੇ ਅੰਦਰ ਕੀ ਕੀ ਸੁਜੈਸ਼ਨਸ ਹਨ, ਕੀ ਸਵਾਲ ਤੁਸੀਂ ਦੇਣਾ ਚਾਹੋਗੇ? ਅਸੀਂ ਤਾਂ ਆਏ ਪੰਜਾਬੀ ਪ੍ਰਚਾਰ ਦੇ ਨਾਂ ਤੇ, ਕਿਉਂਕਿ ਸਾਨੂੰ ਪੰਜਾਬੀ ਪ੍ਰਚਾਰ ਨੇ ਸੱਦਿਆ, ਪੰਜਾਬੀ ਪ੍ਰਚਾਰ ਨੇ ਬਾਹਾਂ ਖੋਲ੍ਹ ਕੇ ਸਾਨੂੰ ਇੱਥੇ ਸਵਾਗਤ ਕੀਤਾ ਤੇ ਪੰਜਾਬੀ ਪ੍ਰਚਾਰ ਨੇ ਸਾਨੂੰ ਪੂਰੇ ਪੰਜਾਬ ਦੇ ਵਿੱਚ ਘੁਮਾਇਆ। ਤੇ ਪੰਜਾਬੀ ਪ੍ਰਚਾਰ ਦਾ ਮੈਂ ਵੇਖਿਆ ਜਦੋਂ ਅਸੀਂ ਕਿਸੇ ਮਹਿਫਲ ਦੇ ਵਿੱਚ ਵੀ ਗਏ ਆ, ਗੁਲਸ਼ਨ ਅਦਬ ਦੇ ਵਿੱਚ ਗਏ ਆ, ਉੱਥੇ ਵੀ ਤੁਸੀਂ ਪੰਜਾਬੀ ਦੀ ਗੱਲ ਕੀਤੀ ਹੈ। ਅਸੀਂ ਇਸਾਨ ਬਾਜਵਾ ਜੀ ਨੂੰ ਮਿਲੇ ਆ, ਉੱਥੇ ਪੰਜਾਬੀ ਦੀ ਗੱਲ ਹੋਈ ਹੈ। ਸੋ ਜਿੱਥੇ ਵੀ ਗਏ ਆ ਪੰਜਾਬੀ ਦੀ ਗੱਲ ਹੋ ਰਹੀ ਹੈ ਤੇ ਉਹ ਸਾਰੀ ਗੱਲ ਪੰਜਾਬੀ ਪ੍ਰਚਾਰ ਰਾਹੀਂ ਹੋ ਰਹੀ ਹੈ। ਸੋ ਪੰਜਾਬੀ ਪ੍ਰਚਾਰ ਇੱਕ ਸਰਗਰਮ ਮੀਡੀਆ ਜਿਹੜਾ ਕਿ ਬੜੀ ਖੁੱਲ੍ਹ ਕੇ ਗੱਲ ਕਰਦਾ ਹੈ। ਖੁੱਲ੍ਹ ਕੇ ਗੱਲ ਦੇ ਨਾਲੋਂ ਇੱਕ ਹੁੰਦਾ ਨਾ ਜਿਹੜੀ ਬਿਲਕੁਲ ਵੈਲ ਡਾਇਰੈਕਟਡ ਗੱਲ ਕਿ ਆਹ ਚੀਜ਼ ਚਾਹੀਦੀ ਹੈ ਸਾਨੂੰ, ਇੱਥੇ ਅਸੀਂ ਕੰਮ ਕਰਨਾ ਹੈ, ਘੁਮਾ ਫਿਰਾ ਕੇ ਨਹੀਂ। ਇਹ ਨਹੀਂ ਹੈ ਕਿ ਨਿਰਾ ਕਵਿਤਾ ਗਾ ਕੇ ਜਾਂ ਕੋਈ ਗੱਲ ਕਰਕੇ ਦੇ ਹੈਵ ਐਕਸ਼ਨ ਪਲਾਨ। ਤੇ ਜਿਹਦੇ ਕੋਲ ਐਕਸ਼ਨ ਪਲਾਨ ਹੁੰਦੀ ਉਹਦੀ ਗੱਲ 'ਚ ਬੜਾ ਹੀ ਵਜ਼ਨ ਹੁੰਦਾ ਤੇ ਪੰਜਾਬੀ ਪ੍ਰਚਾਰ ਹੁੰਦਾ। ਥੈਂਕ ਯੂ ਜੀ। ਜੰਡ ਸਾਹਿਬ ਵੱਲ ਵਧਨੇ ਆ। ਜੰਡ ਸਾਹਿਬ, ਵਾਗੇ ਤੋਂ ਆਏ ਸੀ ਤੇ ਇੱਕ ਕਵਿਤਾ ਕਹੀ ਸੀ ਤੇ ਹੁਣ ਜਾ ਕੇ ਵੀ ਕਹੋਗੇ? ਹਾਂ, ਜਾ ਕੇ ਵੀ ਜਿਹੜੇ ਇੱਥੋਂ ਜਿੱਥੇ ਵੀ ਅਸੀਂ ਗਏ ਸਾਨੂੰ ਜਿਹੜਾ ਪਿਆਰ ਮਿਲਿਆ, ਜਿਹੜਾ ਖਲੂਸ ਮਿਲਿਆ ਹੈਗਾ, ਭਾਵੇਂ ਪਿੰਡਾਂ 'ਚ ਗਏ ਆ, ਤਿੰਨਾਂ ਕੁ ਪਿੰਡਾਂ 'ਚ ਵੀ ਗਏ ਆ, ਵੱਖ-ਵੱਖ ਸ਼ਹਿਰਾਂ 'ਚ ਗਏ ਆ, ਲਾਹੌਰ ਦੇ, ਕਸੂਰ ਦੇ, ਫੈਸਲਾਬਾਦ ਵਗੈਰਾ ਜਿੰਨੇ ਵੀ ਸ਼ਹਿਰ ਹੋ ਸਕੇ ਰਾਜਾ ਸਾਹਿਬ ਨੇ ਸਾਨੂੰ ਇਹਨਾਂ 14 ਦਿਨਾਂ ਦੇ ਵਿੱਚ ਘੁਮਾਏ ਆ। ਸਾਰਿਆਂ ਥਾਵਾਂ ਤੋਂ ਸਾਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਮਿਲਿਆ। ਇਹ ਜਿਹੜੀਆਂ ਯਾਦਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਕਵਿਤਾ ਦੇ ਰੂਪ ਵਿੱਚ ਲਿਖਾਂਗਾ ਤੇ ਇੱਕ ਸਫ਼ਰਨਾਮੇ ਦੇ ਰੂਪ ਵਿੱਚ। ਸਫ਼ਰਨਾਮਾ ਬਹੁਤ ਅੱਛੇ ਜੀ, ਜ਼ਰੂਰ ਤੁਸੀਂ ਸਫ਼ਰਨਾਮਾ ਆਪਣਾ ਜਿਹੜੀ ਤੁਹਾਡੀ ਫੇਰੀ ਹੈ ਇਹਦੇ ਤੇ ਤੁਸੀਂ ਲਾਜ਼ਮੀ ਲਿਖੋ। ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੂੰ ਲੋਕਾਂ ਨੂੰ ਪਤਾ ਚੱਲਦਾ ਹੈ, ਜਿਹੜੀਆਂ ਉਹਨਾਂ ਨੂੰ ਪਹਿਲੇ ਨਹੀਂ ਪਤਾ ਹੁੰਦਾ। ਉਹ ਖਾਸ ਗੱਲ ਤੁਸੀਂ ਕਰਨਾ ਚਾਹੋ, ਫਿਰ ਮੈਂ ਜਗਦੀਸ਼ ਕੌਰ ਬੈਂਡ ਜੀ ਹੋਰਾਂ ਵੱਲ ਵਧਾਂ। ਖਾਸ ਇਹ ਹੋਈ ਕਿ ਮੈਂ ਜਿਸ ਤਰ੍ਹਾਂ ਜਿੱਥੇ ਗਏ ਜਦੋਂ ਸਾਨੂੰ ਪਿਆਰ ਮਿਲਿਆ, ਲੋਕ ਜਿਹੜੇ ਆ ਨਾ ਮੇਰੇ ਖਿਆਲ 'ਚ ਲਹਿੰਦੇ ਪੰਜਾਬ ਦੇ ਉਹ ਉਸ ਤਰ੍ਹਾਂ ਹੀ ਸੋਚਦੇ ਜਿਸ ਤਰ੍ਹਾਂ ਚੜ੍ਹਦੇ ਪੰਜਾਬ ਦੇ ਸੋਚਦੇ ਆ। ਲੋਕ ਜਿਹੜੇ ਆ ਉਹ ਇੱਕ ਦੂਸਰੇ ਨੂੰ ਮਿਲਣਾ ਚਾਹੁੰਦੇ ਆ ਤੇ ਮੈਂ ਇਹ ਕਹਾਂਗਾ, ਮੇਰੀ ਇੱਛਾ ਮੇਰੇ ਖਿਆਲ 'ਚ ਹੋਰ ਵੀ ਸਾਰੇ ਸਾਡੇ ਜਿਹੜੇ ਲੋਕ ਆ ਇੱਧਰਲੇ ਵੀ ਤੇ ਉੱਧਰਲੇ ਵੀ, ਉਹਨਾਂ ਦੀ ਸਾਰਿਆਂ ਦੀ ਇੱਛਾ ਹੈ ਕਿ ਲੋਕਾਂ ਨੂੰ ਇਸ ਤਰ੍ਹਾਂ ਮਿਲਣ ਦੀ ਇਜਾਜ਼ਤ ਹੋਵੇ, ਇੱਕ ਦੂਸਰੇ ਨਾਲ ਵਿਚਰਨ, ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣ। ਤੇ ਇਹ ਜਿਹੜਾ ਵੀਜ਼ਾ ਸਿਸਟਮ ਜਿਹੜਾ ਹੈਗਾ ਇਹਦੇ ਵਿੱਚ ਥੋੜ੍ਹੀ ਜਿਹੀ ਕੋਈ ਢਿੱਲ ਕੀਤੀ ਜਾਵੇ ਜਿਹੜਾ ਤਾਂ ਕਿ ਲੋਕ ਆਸਾਨੀ ਨਾਲ ਆ ਜਾ ਸਕਣ ਤੇ ਆਪਣੇ ਪਿਆਰਿਆਂ ਨੂੰ ਮਿਲ ਸਕਣ। ਬਹੁਤ ਸੋਹਣੀ ਗੱਲ। ਜਗਦੀਸ਼ ਕੌਰ ਜੀ ਹੋਰੀ ਜੀ, ਕੋਈ ਆਖਰੀ ਦਿਨ ਸਾਡੇ ਕੋਲ ਬਿਮਾਰ ਜਾ ਰਹੇ ਨੇ ਤੇ ਬਾਕੀ ਬਹੁਤ ਇੰਜੋਏ ਕੀਤਾ ਇਹਨਾਂ ਨੇ ਵੀ। ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਇੱਥੋਂ ਸਾਨੂੰ ਬਹੁਤ ਪਿਆਰ ਮਿਲਿਆ ਜੀ। ਜਿੱਥੇ ਵੀ ਗਏ ਆ ਉੱਥੇ ਹੀ ਸਾਨੂੰ ਹੱਥਾਂ ਤੇ ਚੁੱਕਿਆ ਤੇ ਗਲਾਂ 'ਚ ਹਾਰ ਪਾਏ ਗਏ ਨੇ। ਤੇ ਇੱਕ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਤਬੀਅਤ ਖਰਾਬ ਹੋਈ ਆ, ਇਹਦੇ ਨਾਲ ਵੀ ਸਾਡੀ ਇੱਕ ਯਾਦ ਜੁੜ ਗਈ ਆ। ਤੇ ਅਸੀਂ ਜਿਹੜੇ ਡਾਕਟਰ ਸਾਹਿਬ ਕੋਲ ਗਏ ਆ ਉਹਨਾਂ ਵੀ ਸਾਨੂੰ ਹੱਥਾਂ ਤੇ ਚੁੱਕਿਆ ਜਾਂਦਿਆਂ ਨੂੰ। ਵਾਹ ਵਾਹ। ਤੇ ਉਹਨਾਂ ਨੇ ਵੀ ਉਸੇ ਵੇਲੇ ਸਾਡੇ ਕੋਲ ਕੋਈ ਚਾਰਜ ਨਹੀਂ ਲਿਆ। ਅੱਛਾ। ਤੇ ਫਸਟ ਪ੍ਰੈਫਰੈਂਸ ਤੇ ਮੇਰਾ ਟ੍ਰੀਟਮੈਂਟ ਉਹਨਾਂ ਨੇ ਕੀਤਾ ਤੇ ਉਹ ਸਦਾ ਹੀ ਮੈਨੂੰ ਯਾਦ ਰਹੂਗਾ। ਜਿਉਂਦੇ ਵਸਦੇ ਰਹੋ। ਇਹੀ ਤੁਹਾਡੇ ਰਵੱਈਏ ਹੁੰਦੇ ਨੇ ਜਿਹੜੇ ਲੋਕਾਂ ਨੂੰ ਯਾਦ ਰਹਿੰਦੇ ਨੇ। ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਯਕੀਨਨ ਸਾਨੂੰ ਸੁਣੋਗੇ। ਤੇ ਹੁਣ ਆਉਂਦੇ ਆ ਬਾਜੀ ਹੋਰਾਂ ਕੋਲ, ਚਾਚਾ ਜੀ ਹੋਰਾਂ ਕੋਲ, ਸਾਰੇ ਰਿਸ਼ਤੇ ਜਿਨ੍ਹਾਂ ਨਾਲ। ਸੁਖਵਿੰਦਰ ਸਿੰਘ ਜੀ, ਕਿਵੇਂ ਦਾ ਲੱਗਿਆ ਤੇ ਕਿਵੇਂ ਦਾ ਹੁਣ ਕਿਵੇਂ ਦਾ ਲੱਗ ਰਹੀ? ਮੈਨੂੰ ਤੇ ਆਪ ਇੰਨੀਆਂ ਯਾਦਾਂ ਲੈ ਕੇ ਜਾ ਰਹੇ ਆ ਅਸੀਂ, ਤੇ ਸਾਡਾ ਤਾਂ ਹੁਣ ਇੱਥੋਂ ਜਾਣ ਨੂੰ ਜੀ ਨਹੀਂ ਕਰਦੇ। ਹੁਣ ਐਂ ਲੱਗ ਰਿਹਾ ਜੇ ਅਸੀਂ ਪਰਾਏ ਦੇਸ਼ 'ਚ ਜਾ ਰਹੇ। ਠੀਕ ਹੈ, ਮੈਂ ਸਲੀਏ ਦੱਸ ਰਿਹਾ। ਇੰਨਾ 15-20 ਦਿਨ ਸਾਰਿਆਂ ਨਾਲ, ਤੁਹਾਡੇ ਨਾਲ, ਰਾਜਾ ਜੀ ਨਾਲ, ਸਹੇਲ ਨਾਲ, ਫੈਸਲ ਨਾਲ, ਇੰਨਾ ਮਨ ਘੁਲਿਆ ਕਿ ਇਹ ਯਾਦਾਂ ਸਾਡੀਆਂ ਸਾਰੀ ਉਮਰ ਰਹਿਣਗੀਆਂ ਯਾਦ। ਕੋਸ਼ਿਸ਼ ਕਰਾਂਗੇ ਫਿਰ ਇੱਕ ਅੱਧੀ ਵਾਰ ਆਪਾਂ ਫਿਰ ਆਈਏ ਤੇ ਤੁਹਾਡੇ ਨਾਲ ਮਿਲੀਏ ਤੇ ਇਸੇ ਤਰ੍ਹਾਂ ਮਿਲਦੇ ਜਾਂਦੇ ਰਹੀਏ। ਚਲੋ ਜੀ, ਹੁਣ ਇਹ ਵਾਅਦਾ ਰਹੀ ਆ ਜੀ ਕਿ ਫਿਰ ਆਵਾਂਗੇ ਤੇ ਤੁਸੀਂ ਵੀ ਵਾਅਦਾ ਕਰਦੇ ਹੋ ਜੀ? ਬਿਲਕੁਲ ਕਰਦੇ ਆ। ਮੈਨੂੰ ਲੱਗਦਾ ਕਿ ਕਦੇ ਮੇਰੀ ਮਾਂ ਤੇ ਜਾਂ ਮੇਰਾ ਬਾਪੂ ਜਾਂ ਕੋਈ ਟਾਂਗੇ ਤੇ ਚੜ ਕੇ ਲਾਹੌਰੋਂ ਅੰਮ੍ਰਿਤਸਰੋਂ ਲਾਹੌਰ ਜਾਂਦਾ ਸੀ ਬਿਨਾਂ ਕੋਈ ਸੇ ਪੁੱਛ ਗਿੱਛ ਦੇ, ਤੇ ਇਸੇ ਤਰ੍ਹਾਂ ਕਾਰਾਂ ਘੂਕਦੀਆਂ ਜ਼ਰੂਰ
ਕਦੀ ਨਾ ਕਦੀ ਤੇ ਜਾਣਗੇ ਹੀ। ਲੈਟ ਅਸ ਹੋਪ ਫॉर द ਬੈਸਟ। ਜਾਣਗੀਆਂ ਜ਼ਰੂਰ ਜਾਣਗੀਆਂ, ਇਹ ਨਰਮੀਆਂ ਹੋਣਗੀਆਂ ਬਾਰਡਰ ਜ਼ਰੂਰ ਹੋਣਗੀਆਂ। ਜਦੋਂ ਤਲਾਸ਼ੀ ਲੈਂਦੇ ਤਾਂ ਉਦੋਂ ਔਖਾ ਜਿਹਾ ਲੱਗਦਾ ਹੈ, ਜਦੋਂ ਲੱਗਦਾ ਹੈ ਨਾ ਬਈ ਤੁਸੀਂ ਆਏ ਹੋ ਤੇ ਸਮਾਨ ਤਲਾਸ਼ੀ ਕਰਾਓ ਤਾਂ ਲੱਗਦਾ ਹੈ ਕਿ ਆਪਣੇ ਹੀ ਘਰ ਦੇ ਵਿੱਚ ਤਲਾਸ਼ੀ ਹੋ ਗਈ ਤੇ ਮਨ ਦੁਖੀ ਹੁੰਦਾ, ਰੰਜ ਜ਼ਰੂਰ ਆਂਦਾ ਤੇ ਥੋੜੀਆਂ ਜਿਹੀਆਂ ਇਹ ਵੀ ਲੱਗਦਾ ਕਿ ਬਈ ਜ਼ਰੂਰ ਕੋਈ ਬੇਗਾਨਗੀ ਹੈਗੀ ਹੈ। ਉਹ ਜਿਹੜੀ ਪਾਈ ਗਈ ਹੈ ਉਹ ਤਾਂ ਬਿਲਕੁਲ ਹਾਂ ਹੈ। ਜਿੰਨਾ ਮਰਜ਼ੀ ਕਹਿ ਲਈਏ ਬੜਾ ਘੁੱਟ ਮਿਲਿਆ ਬੜਾ ਕੁਝ, ਬਟ ਇਹ ਜਿਹੜੀ ਜਗ੍ਹਾ ਹੈ ਨਾ ਉਹ ਤੁਹਾਨੂੰ ਰੀਅਲਾਈਜ਼ ਕਰਵਾਉਂਦੀ ਇਹ ਰਿਅਲਾਈਜ਼ ਕਰਾਂਦੀ ਹੈ ਕਿ ਤੁਹਾਡੇ ਦਰਮਿਆਨ ਅਸੀਂ ਵੀ ਕੁਝ ਹੈਗਾ ਹੈ ਕਿ ਜੋ ਅਸੀਂ ਗੱਲਾਂ ਕਰਦੇ ਹਾਂ ਸ਼ਾਇਦ ਉਹ ਕਿਤੇ ਗੱਲਾਂ ਹੀ ਨਾ ਰਹਿ ਜਾਣ ਜਾਂ ਗੱਲਾਂ ਹੀ ਨਾ ਹੋਣ, ਉਦੋਂ ਮਹਿਸੂਸ ਹੁੰਦਾ ਜੋ ਤੁਸੀਂ ਇੱਥੇ ਖੜੇ ਹੋ। ਤੇ ਹੋਰ ਬਿਹਤਰੀ ਆਏਗੀ ਕਿਉਂਕਿ ਜਦੋਂ ਪਬਲਿਕ ਸਾਰੀਆਂ ਚੀਜ਼ਾਂ ਜੋ ਚਾਹ ਰਹੀ ਹੁੰਦੀ ਹੈ ਤਾਂ ਸਟੇਟ ਨੈਰੇਟਿਵਸ ਚੇਂਜ ਹੁੰਦੇ ਨੇ, ਆਉਣ ਵਾਲਾ ਵੇਲਾ ਇਹਨਾਂ ਨੂੰ ਬਦਲੇਗਾ ਤੇ ਪੂਰੀ ਇੱਥੇ ਦੁਨੀਆ। ਹਾਂ ਇੱਕ ਗੱਲ ਹੋਰ ਵੀ ਦੱਸਦੇ ਹਾਂ, ਸਾਡੇ ਮੇਰੇ ਸਹੁਰਾ ਸਾਹਿਬ ਉਹ ਕਹਿੰਦੇ ਹੁੰਦੇ ਸੀ ਕਿ ਮੈਂ ਅੰਮ੍ਰਿਤਸਰ ਤੋਂ ਸਾਈਕਲ ਦੇ ਉੱਪਰ ਚੜ੍ਹ ਕੇ ਤੇ ਲਾਹੌਰ ਮੈਚ ਵੇਖ ਕੇ ਫੁੱਟਬਾਲ ਦਾ ਤੇ ਰਾਤ ਨੂੰ ਘਰ ਚਲ ਜਾਂਦਾ ਸੀ। ਸੋ ਉਹ ਵੀ ਦਿਨ ਸੀਗੇ, ਕਾਸ਼ ਉਹੋ ਜਿਹੇ ਦਿਨ ਹੋਣ। ਲਿਆਓ ਜੀ ਉਹੀ ਦਿਨ। ਦੋਨੋਂ ਸਾਈਡਾਂ ਤੇ ਪੰਜਾਬੀਆਂ ਦੀ ਦਿਲੀ ਖਾਹਿਸ਼ ਇਹੀ ਹੈ ਕਿ ਬਾਰਡਰਾਂ ਤੇ ਨਰਮੀਆਂ ਹੋਣ, ਇੱਕ ਮੈਚ ਹੋਵੇ, ਕਬੱਡੀ ਦਾ ਹੋਵੇ, ਗੋਲਾ ਹੋਣ, ਹਾਂ ਭੰਗੜੇ ਵੇਖੇ ਜਾਣ, ਇੱਧਰ ਉੱਧਰ ਦਾ ਐਕਸਚੇਂਜ ਹੋਵੇ, ਸਾਹਿਤਕ ਮਾਹੌਲ ਹੋਵੇ, ਕਾਨਫਰੰਸ ਹੋਵੇ, ਉਧਰ ਵਾਲੇ ਪੰਜਾਬੀ ਇੱਧਰ ਆ ਕੇ ਪੰਜਾਬੀ ਦੇ ਹੱਕਾਂ ਦੇ ਨਾਅਰਾ ਮਾਰਨ, ਹਾਂ ਸ਼ੇਖ ਫਰੀਦ ਦਾ ਨਾਂ ਹੋਵੇ, ਬਾਬੇ ਨਾਨਕ ਦਾ ਨਾਂ ਹੋਵੇ, ਪਿਆਰ ਦੀ ਗੱਲ ਹੋਵੇ, ਅਮਨ ਦੀ ਗੱਲ ਹੋਵੇ, ਤੇ ਇਹ ਖਿੱਤਾ ਹੋਰ ਨਹੀਂ ਸੋਹਣਾ ਹੋ ਜਾਏਗਾ। ਸੁਣਨ ਵਾਲੇ ਵੀ ਤੁਸੀਂ ਦੱਸਿਓ ਤੇ ਜਿਨ੍ਹਾਂ ਨੇ ਕਰਨਾ ਹੈ ਉਹ ਵੀ ਕੁਛ ਹੁਣ ਸੋਚ ਲੈਣ। ਮਿਹਨਤ ਹੀ ਹੈ ਸਾਡੀ।